नादरीन हुण साडे नाल मौजूद ने नासिर भाई जिहड़े प्रेजिडेंट ने सोलर पैनल ट्रेडर्स एसोसीएशन दे। अस्सलाम वालेकुम सर, की हाल चाल है? ठीक ठाक हो? अलहमदुलिल्लाह। अच्छा सर, मैं तुहाडे नाल क्योंकि मैं देख रहा बैटरियां वगैरह तुहाडे कोल इत्थे पईयां ही ने काफ़ी, और पहले तो मैं तुहाडे कोल पूछना चाहांगा कि लिथियम बैटरी का बड़ा जिक्र सुनने को मिलता है, ये कितनी को अच्छी है, इनकी की क्वालिटी है और कितनी फायदेमंद है? जी वैरी गुड, तुसीं बड़ा मौके की मुनासबत नाल बड़ा अच्छा क्वेश्चन किया है। ਇਹਦਾ मैं तुहानूं एक्सप्लेन करना चाहना कि नाज़रीन ने भी दसना चाहना कि बैटरी ਦੀਆਂ मुख्तलिफ किस्मां ਹੁੰਦੀਆਂ ਨੇ। सब तो पहले जिस तरह ਅਸੀਂ देखते ਸਾਂ ਸਾਡੀ ਮੋਟਰਸਾਈਕਲਾਂ 'ਚ ਗੱਡੀਆਂ 'ਚ ਜਾਂ ਘਰਾਂ ਵਿੱਚ ਜਿਹੜੀਆਂ ਬੈਟਰੀਆਂ ਇਸਤੇਮਾਲ ਹੁੰਦੀਆਂ ਸਨ, ਜਿਹੜੀਆਂ ਅਸੀਂ UPS ਦੇ ਨਾਲ ਇਸਤੇਮਾਲ ਕਰਦੇ ਸਾਂ, ਉਹਨੂੰ ਲੈਡ ਐਸਿਡ ਬੈਟਰੀ ਕਿਹਾ ਜਾਂਦਾ ਸੀ, ਜਿਨ੍ਹਾਂ ਵਿੱਚ ਪਾਣੀ ਜਾਂ ਤੇਜ਼ਾਬ ਪੈਂਦਾ ਸੀ। ਆਮ ਤੌਰ 'ਤੇ ਸਾਰਫੀਨ ਉਹਦੇ 'ਚ ਘਰ ਦਾ ਘਰੇਲੂ ਪਾਣੀ ਵੀ ਪਾ ਲੈਂਦੇ ਸਨ, ਐਕਚੁਅਲੀ ਤਾਂ ਤੇਜ਼ਾਬ ਵੀ ਪਾਉਣਾ ਚਾਹੀਦਾ ਸੀ, ਜਿਹਦੀ ਵਜ੍ਹਾ ਨਾਲ ਬੈਟਰੀ ਦੀ ਲਾਈਫ ਵੱਧਦੀ ਸੀ। ਫਿਰ ਉਸ ਤੋਂ ਬਾਅਦ ਉਹਨੂੰ ਰਿਪਲੇਸ ਕੀਤਾ ਡਰਾਈ ਬੈਟਰੀ ਨੇ। ਡਰਾਈ ਬੈਟਰੀ ਦੀ ਟੈਕਨੋਲੋਜੀ ਇਹ ਸੀ ਕਿ ਇਹਦੀ ਲਾਈਫ ਉਹਦੇ ਨਾਲੋਂ ਜ਼ਿਆਦਾ ਸੀ, ਕੰਪੈਟੇਬਿਲਿਟੀ ਦਾ ਇਸ਼ੂ ਖਤਮ ਹੋ ਜਾਂਦਾ ਸੀ, ਹਰ ਕਿਸਮ ਦੇ ਐਟਮੋਸਫੇਅਰ ਦੇ ਵਿੱਚ ਉਹ ਚੱਲ ਜਾਂਦੀ ਸੀ। ਫਿਰ ਤਬਦੀਲੀ ਵਕਤ ਦੇ ਵਿੱਚ ਜਿੱਦਤ ਆਈ ਤੇ ਉਹਨੂੰ ਰਿਪਲੇਸ ਕਰ ਲਿਆ ਟਿਊਬਲਰ ਬੈਟਰੀਆਂ ਨੇ। ਟਿਊਬਲਰ ਬੈਟਰੀਆਂ ਵਿੱਚ ਜੈਲ ਯੂਜ਼ ਹੁੰਦੀ ਸੀ, ਉਹਦੀ ਲਾਈਫ ਉਹਦੇ ਨਾਲ ਵੀ ਜ਼ਿਆਦਾ ਵੱਧ ਗਈ। ਤੇ ਹੁਣ ਚੂँਕਿ ਜਦੀਦ ਦੌਰ ਹੈ, ਜਦੀਦ ਚੀਜ਼ਾਂ ਨੇ, ਇਹਨਾਂ ਬੈਟਰੀਆਂ ਨੂੰ ਰਿਪਲੇਸ ਕਰ ਲਿਆ ਲੀਥੀਅਮ ਆਇਨ ਬੈਟਰੀਆਂ ਨੇ। ਲੀਥੀਅਮ ਆਇਨ ਬੈਟਰੀਆਂ ਬਿਲਕੁਲ ਇਸੇ ਤਰ੍ਹਾਂ ਹੀ ਹੁੰਦੀਆਂ ਨੇ ਨਾਜ਼ਰੀਨ ਦੇ ਸਮਝਣ ਵਾਸਤੇ, ਜਿਸ ਤਰ੍ਹਾਂ ਸਾਡੇ ਮੋਬਾਈਲ ਦੇ ਵਿੱਚ ਬੈਟਰੀ ਹੁੰਦੀ ਹੈ ਨਾ, ਲਾਈਟ ਵੇਟ ਹੁੰਦੀ ਹੈ ਤੇ ਦੇਰਪਾ ਹੁੰਦੀ ਹੈ, ਉਹਦੀ ਲਾਈਫ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਹੁਣ ਜਿਹੜੀਆਂ ਬੈਟਰੀਆਂ UPS ਦੇ ਨਾਲ, ਇਨਵਰਟਰਾਂ ਦੇ ਨਾਲ, ਸੋਲਰ ਟੈਕਨੋਲੋਜੀ ਦੇ ਨਾਲ, ਜਾਂ ਸਾਡੇ ਘਰਾਂ ਵਿੱਚ ਪਾਵਰ ਬੈਂਕ ਦੇ ਤੌਰ ਤੇ, ਇੰਡਸਟਰੀ ਵਿੱਚ ਜਿਹੜੀਆਂ ਇਸਤੇਮਾਲ ਹੋ ਰਹੀਆਂ ਨੇ, ਲੈਡ ਐਸਿਡ ਬੈਟਰੀਆਂ ਇਸਤੇਮਾਲ ਹੋ ਰਹੀਆਂ ਨੇ, ਜਿਨ੍ਹਾਂ ਦੀ ਲਾਈਫ ਮਿਨੀਮਮ ਜਿਹੜੀ ਘੱਟ ਤੋਂ ਘੱਟ ਉਹ 10 ਸਾਲ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਇਹ ਆਪਣੇ ਲਾਈਫ ਸਾਈਕਲ ਦੇ ਮੁਤਾਬਕ 15 ਤੋਂ 20 ਸਾਲ ਤੱਕ ਕੰਮ ਕਰ ਸਕਦੀਆਂ ਨੇ। ਲੀਥੀਅਮ ਬੈਟਰੀਆਂ ਨੇ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਨੇ, ਲੀਥੀਅਮ ਆਇਨ ਬੈਟਰੀਆਂ ਨੇ। ਠੀਕ ਹੈ। ਇਹ 12 ਵੋਲਟ 'ਚ ਨੇ, 24 ਵੋਲਟ 'ਚ ਨੇ, 48 ਵੋਲਟ 'ਚ ਨੇ, ਜੋ ਕਿ ਘਰੇਲੂ ਸਾਰਫੀਨ ਜਾਂ ਦਫ਼ਤਰਾਂ ਵਿੱਚ ਜਾਂ ਮਾਰਕੀਟਾਂ ਵਿੱਚ। ਅੱਛਾ, ਜਿਹੜੀਆਂ ਨਵੀਆਂ ਬੈਟਰੀਆਂ ਵਾਲੀ ਗੱਡੀਆਂ ਆ ਰਹੀਆਂ ਨੇ ਉਹਨਾਂ 'ਚ ਵੀ ਇਹੀ ਬੈਟਰੀ ਯੂਜ਼ ਹੁੰਦੀ ਹੈ? ਬਿਲਕੁਲ ਐਗਜ਼ੈਕਟਲੀ, ਤੁਸੀਂ ਬਿਲਕੁਲ ਸਹੀ ਜਿਹੜਾ ਨਾ ਬੁੱਝਿਆ ਹੈ ਕਿ ਇਹ ਗੱਡੀਆਂ ਵਿੱਚ ਵੀ ਇਹੀ ਟੈਕਨੋਲੋਜੀ ਇਸਤੇਮਾਲ ਹੋ ਰਹੀ ਹੈ, ਜੋ ਕਿ ਗੱਡੀਆਂ 'ਚ ਪਹਿਲੀ ਆਈ ਹੈ ਤੇ ਮਾਰਕੀਟ ਵਿੱਚ ਘਰੇਲੂ ਸਾਰਫੀਨ ਵਾਸਤੇ ਬਾਅਦ 'ਚੋਂ ਆਈ ਹੈ। ਹੁਣ ਗੱਡੀਆਂ ਵਿੱਚ ਦੇਖੋ ਇਹਦੀ ਫਾਇਦਿਅਤ ਇਹ ਹੈ ਕਿ ਪੈਟਰੋਲ ਦੀ ਜ਼ਰੂਰਤ ਮੁੱਕ ਗਈ ਹੈ ਸਾਨੂੰ। ਦੁਨੀਆ ਬੜੀ ਰੈਪਿਡ ਚੇਂਜ ਹੋਈ ਹੈ, ਗੱਡੀਆਂ ਦੇ ਉੱਤੇ ਗੱਡੀਆਂ ਟੈਕਨੋਲੋਜੀ ਨੂੰ ਚੇਂਜ ਕਰਦੀਆਂ, ਬੈਟਰੀ 'ਤੇ ਸ਼ਿਫਟ ਹੋਈਆਂ। ਦੇਖੋ ਦੇਖੀ ਇਹੀ ਟੈਕਨੋਲੋਜੀ ਹੁਣ ਘਰਾਂ ਵਿੱਚ ਵੀ ਆ ਗਈ। ਘਰੇਲੂ ਸਾਰਫੀਨ ਤੇ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ ਉਹ ਸਾਡੇ ਇਸ ਟੈਕਨੋਲੋਜੀ 'ਤੇ ਸ਼ਿਫਟ ਹੋ ਗਏ। ਠੀਕ ਹੋ ਗਿਆ। ਅੱਛਾ, ਅਸੀਂ ਪਿੱਛੇ ਵੀ ਲੋਕਾਂ ਨਾਲ ਗੱਲ ਕੀਤੀ ਹੈ ਜੀ ਕਿ 4 kV ਦਾ 4-4.5 ਲੱਖ ਰੁਪਏ ਦਾ ਬਣ ਰਿਹਾ, ਔਰ ਸੋਲਰ ਪਲੇਟਾਂ ਵਗੈਰਾ ਅਗਰ ਕੱਢ ਦਿਓ ਤਾਂ ਬੈਟਰੀ ਕਾਫੀ ਮਹਿੰਗੀ ਹੈ। ਇੱਕ ਆਮ ਬੰਦਾ ਜਿਹੜਾ ਕੋਈ ਮਿਡਲ ਕਲਾਸ ਫੈਮਿਲੀ ਦਾ ਘਰ 1-2 ਪੱਖੇ ਚਲਾਉਣਾ ਚਾਹੁੰਦਾ, ਉਹ ਇੱਕ ਸਸਤੀ ਤੋਂ ਸਸਤੀ ਬੈਟਰੀ ਉਹਨੂੰ ਕਿੰਨੇ ਦੀ ਮਿਲ ਸਕਦੀ? ਜਾਂ ਮਹਿੰਗੀ ਸਸਤੀ ਦੀ ਗੱਲ ਕਰੀਏ ਤੇ ਸਾਡੀ ਹਕੂਮਤ ਨੂੰ ਸਲਾਮ ਪੇਸ਼ ਕਰਨੇ ਆ ਕਿ ਥੋੜੇ ਦਿਨਾਂ ਬਾਅਦ ਇੱਕ ਟੀਕਾ ਲਾਉਣ ਨੂੰ ਫਿਰਦੇ ਨੇ ਆ। ਜਿਸ ਤਰ੍ਹਾਂ ਕਿ ਇਹਨਾਂ ਨੇ ਬਗੈਰ ਦੱਸਿਓ ਪੁੱਜਿਓ ਕਿਸੇ ਨਾਲ ਮਸ਼ਵਰਾ ਨਹੀਂ ਕੀਤਾ। ਅਸੀਂ ਸਟੇਕ ਹੋਲਡਰ ਆ, ਸਾਡੇ ਨਾਲ ਕੋਈ ਇਹਨਾਂ ਨੇ ਮਸ਼ਵਰਾ ਨਹੀਂ ਕੀਤਾ। GST ਸੋਲਰ ਪਲੇਟਾਂ ਤੇ ਲਾ ਦਿੱਤਾ। ਹੁਣ ਇਹ ਫਿਰਦੇ ਪਏ ਨੇ ਕਿ ਸੂਰਜ ਦੇ ਉੱਤੇ ਟੈਕਸ ਲਾ ਦਿੱਤਾ ਜਾਏ। ਇਹ ਇੱਕ ਨਵੀਂ ਮਾਰਕੀਟ ਵਿੱਚ ਇਹਨਾਂ ਨੇ ਨਾ ਸ਼ੋਸ਼ਾ ਛੱਡ ਦਿੱਤਾ ਜੀ, ਨੈਪਰਾ ਕੋਲ ਲਾਇਸੈਂਸ ਲੈ ਕੇ ਤੁਹਾਨੂੰ ਆਪਣੇ ਘਰ ਲਾਣਾ ਪਏਗਾ। ਬੰਦਾ ਪੁੱਛੇ ਕਿ ਛੱਤ ਸਾਡੀ, ਪਲੇਟਾਂ ਸਾਡੀਆਂ, ਪੈਨਲ ਇੰਪੋਰਟ ਕੀਤਾ, ਅਸੀਂ ਸਾਰਫੀਨ ਨੇ ਪੈਨਲ ਖਰੀਦਿਆ, ਤੁਸੀਂ GST ਲੈ ਲਿਆ, ਇਨਕਮ ਟੈਕਸ ਲੈ ਲਿਆ, ਉਹਦੇ ਉੱਤੇ ਤੁਸੀਂ ਵਿਦ ਹੋਲਡਿੰਗ ਟੈਕਸ ਲੈ ਲਿਆ, ਫਿਰ ਵਾਰਫੇਜ ਲੈ ਲਿਆ, ਪੋਰਟ ਦਾ ਟੈਕਸ ਲੈ ਲਿਆ, ਦੁਨੀਆ ਜਹਾਨ ਦਾ ਕੋਈ ਟੈਕਸ ਤੁਸੀਂ ਛੱਡਿਆ ਨਹੀਂ ਹੈਗਾ, ਲੈ ਲਿਆ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਕਾਹਦੀ ਲਈਏ? ਬਗੈਰ ਇਜਾਜ਼ਤ ਤੋਂ ਨਹੀਂ ਇੰਪੋਰਟ ਕੀਤਾ। ਇਹ ਅਸੀਂ ਹਰ ਕਿਸਮ ਦੀ ਇਜਾਜ਼ਤ ਤੋਂ ਬਾਅਦ ਸਾਰੇ ਉਹ ਪੈਰਾਮੀਟਰਸ ਪੂਰੇ ਕਰਨ ਤੋਂ ਬਾਅਦ ਅਸੀਂ ਇਹਨੂੰ, ਮੈਂ ਟਾਈਮ ਦੀ ਕਿੱਲਤ ਹੈ ਚੂँਕਿ ਤੁਹਾਡੇ ਕੋਲ ਇਹ ਇੱਕ ਲਹਿਦਾ ਟੌਪਿਕ ਹੋ ਜਾਏਗਾ, ਮੈਂ ਬੈਟਰੀ ਵਾਲੇ ਪਾਸੇ ਵਾਪਸ ਆ ਜਾਂਦਾ ਵਾ ਕਿ ਇਹ ਬੈਟਰੀ ਜਿਹੜੀ ਹੈ ਇਹਦੀ ਕੀਮਤ ਹੈ ਮੁਖਤਲਿਫ ਕਿਸਮ ਦੇ ਜ਼ਰੂਰਤ ਦੇ ਮੁਤਾਬਕ ਪੈਕੇਜ ਬਣਦੇ ਨੇ। ਛੋਟੇ ਘਰ ਵਾਸਤੇ 5 ਮਰਲੇ ਦੇ ਘਰ ਵਾਸਤੇ ਕੋਈ 4-5 ਲੱਖ ਰੁਪਏ ਦਾ ਪੈਕੇਜ ਹੈ। ਫਿਰ ਕਨਾਲ ਦਾ ਘਰ ਆ ਜਾਏਗਾ ਕੋਈ 8-9 ਲੱਖ ਰੁਪਏ ਦਾ। ਇਸ ਤਰ੍ਹਾਂ ਜਿਸ ਤਰ੍ਹਾਂ ਜ਼ਰੂਰਤ ਵੱਧਦੀ ਜਾਏਗੀ ਉਸ ਤਰ੍ਹਾਂ ਪੈਕੇਜ ਵੱਡਾ ਛੋਟਾ ਹੁੰਦਾ ਜਾਏਗਾ। ਬੈਟਰੀ ਦੀ ਕੀਮਤ ਅਪਰੋਕਸੀਮੇਟਲੀ ਤੁਹਾਨੂੰ ਮੁਖਤਲਿਫ ਕੀਮਤਾਂ ਨੇ, ਕੰਪਨੀ ਦੀਆਂ ਮੁਖਤਲਿਫ ਨੇ। 12 ਵੋਲਟ ਦੀ ਬੈਟਰੀ 100 ਐਂਪੀਅਰ ਦੇ ਕੋਲ 60,000 ਤੋਂ ਸਟਾਰਟ ਹੋ ਕੇ 75,000 ਤੱਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ 24 ਵੋਲਟ ਦੀ ਬੈਟਰੀ 100 ਐਂਪੀਅਰ ਦੀ ਬੈਟਰੀ, ਉਹ ਸਟਾਰਟ ਹੋ ਜਾਂਦੀ ਲੱਖ ਤੋਂ ਲੈ ਕੇ ਤੇ ਪੌਣੇ 2 ਲੱਖ ਰੁਪਏ ਤੱਕ। ਫਿਰ ਇਸੇ ਤਰ੍ਹਾਂ 48 ਵੋਲਟ ਦੀ ਬੈਟਰੀ ਹੈ ਜੋ ਕਿ ਮੁਖਤਲਿਫ ਐਂਪੀਅਰਸ ਵਿੱਚ ਆਉਂਦੀ ਹੈ। ਇਹਦੇ ਵਿੱਚ 100 ਐਂਪੀਅਰ, 200 ਐਂਪੀਅਰ, 314 ਐਂਪੀਅਰ, ਮੁਖਤਲਿਫ ਕਿਸਮਾਂ ਨੇ, ਮੁਖਤਲਿਫ ਸਾਈਜ਼ ਨੇ। 100 ਐਂਪੀਅਰ ਦੀ ਬੈਟਰੀ ਆਲਮੋਸਟ ਸਟਾਰਟ ਹੋ ਜਾਂਦੀ ਹੈ 2 ਲੱਖ ਤੋਂ ਲੈ ਕੇ ਤੇ 3.25 ਲੱਖ ਤੱਕ। ਉਹਦੀ ਕੁਆਲਿਟੀ ਦੇ ਉੱਤੇ ਡਿਪੈਂਡ ਕਰਦਾ ਕਿ ਕਿਹੋ ਜਿਹੀ ਕੁਆਲਿਟੀ ਹੈ। ਫਿਰ ਆ ਜਾਂਦੀ ਹੈ 200 ਪਲੱਸ ਐਂਪੀਅਰ ਦੀ,
ਉਹਦੀ ਪ੍ਰਾਈਸ ਤਕਰੀਬਨ 4.5 ਤੋਂ ਲੈ ਕੇ 5.5 ਦੇ ਰਾਉਂਡ ਅਬਾਊਟ ਹੈ। ਫਿਰ 16 ਕਿਲੋਵਾਟ ਦੀ ਬੈਟਰੀ ਹੈ ਐਂਡ ਔਨਵਰਡਸ। ਇੱਕ ਆਮ ਬੰਦਾ ਬਿਲਕੁਲ, ਉਹ ਗਰੀਬ ਆਦਮੀ ਹੈ, ਉਹਦੀ ਕੋਈ 30-40 ਹਜ਼ਾਰ ਰੁਪਏ ਤਨਖਾਹ ਹੈ, ਅਗਰ ਉਹ ਆਪਣੇ ਘਰ ਦੇ ਵਿੱਚ ਸਿਰਫ 1 ਜਾਂ 2 ਪੱਖੇ ਚਲਾਉਣਾ ਚਾਹੁੰਦਾ ਹੈ, ਉਹ ਇੱਕ 6000 ਵਾਲੀ ਜਾਂ 8000 ਵਾਲੀ ਆਮ ਪਲੇਟ ਲੈਂਦਾ, ਇੱਕ ਪੱਖਾ ਉਹਦੇ ਨਾਲ ਕਨੈਕਟ ਕਰਦਾ ਔਰ ਉਹ ਕੋਈ ਉਹਦੇ ਵਾਸਤੇ ਕੋਈ ਇੱਕ ਸਸਤੀ ਬੈਟਰੀ ਕਿੰਨੇ ਦੀ ਮਿਲ ਸਕਦੀ ਹੈ? ਕਿ ਲਿਥੀਅਮ ਜਿਹੜੀ ਬੈਟਰੀ ਹੈ ਉਹਦੇ ਉਹਦੇ ਅਪਰੋਚ ਹੈ ਵੀ ਹੈ ਕਿ ਨਹੀਂ ਹੈ? ਸਰ ਸਸਤੀ ਤੇ ਸਿਰਫ ਇੱਥੇ ਖਾਮੋਸ਼ੀ ਤੇ ਗਰੀਬ ਦੀ ਜਾਨ ਰਹਿ ਗਈ ਹੈ। ਠੀਕ ਹੈ। ਉਸ ਤੋਂ ਬਾਅਦ ਹੁਣ ਆ ਜਾਈਏ ਬੈਟਰੀ ਵਾਲੇ ਪਾਸੇ, ਤੇ ਬੈਟਰੀ ਗਰੀਬ ਆਦਮੀ ਨੇ ਇੱਕ ਅਗਰ ਪਲੇਟ ਲਾ ਲਈ ਹੈ ਛੱਤ ਤੇ, ਉਹ ਉਹਦੇ ਨਾਲ ਥੱਲੇ ਇੱਕ ਲਿਥੀਅਮ ਦੀ ਬੈਟਰੀ ਲਾ ਲੇਗਾ ਕੋਈ 15-18 ਹਜ਼ਾਰ ਰੁਪਏ ਦੀ, ਨਾਲ ਇੱਕ ਉਹਦੇ ਇੱਕ ਛੋਟਾ ਜਿਹਾ ਕੰਟਰੋਲਰ ਲਾ ਜਾਏਗਾ ਤਾਂ ਕਿ ਉਹਦੀ ਜਿਹੜੀ ਚਾਰਜਿੰਗ ਕੰਟਰੋਲ ਕੀਤਾ ਜਾ ਸਕੇ। ਤਾਂ ਇਹ ਕੋਈ 25-30 ਹਜ਼ਾਰ ਰੁਪਏ ਦਾ ਨੁਸਖਾ ਤਿਆਰ ਹੋ ਜਾਏਗਾ, ਉਹਦੇ ਚੋਂ ਇੱਕ ਲਾਈਟ ਤੇ ਇੱਕ ਡੀਸੀ ਪੱਖਾ ਚਲਾ ਕੇ ਆਪਣਾ ਗੁਜ਼ਾਰਾ ਕਰ ਸਕੋ। ਠੀਕ ਹੋ ਗਿਆ। ਅੱਛਾ ਸਰ, ਬੈਟਰੀਆਂ ਦੀ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਜੀ ਆਪਣਾ, ਤੁਹਾਡਾ ਤਾਂ ਇੰਨਾ ਤਜਰਬਾ ਹੋ ਗਿਆ, ਮੇਰਾ ਇੱਕ ਇਸ ਤੋਂ ਹਟ ਕੇ ਵੀ ਸਵਾਲ ਹੈਗਾ ਤੁਹਾਡੇ ਨਾਲ ਕਿ ਅਗਰ ਕੁਝ ਲੋਕ ਮੋਟਰਸਾਈਕਲ ਨੂੰ ਕਰਵਾਉਣਾ ਚਾਹੁੰਦੇ ਹੋਣ ਕਿ ਇਸ ਤਰ੍ਹਾਂ ਦੀ ਬੈਟਰੀ ਲਗਵਾ ਕੇ, ਅਗਰ ਉਹਨਾਂ ਤਾਂ ਕਿੰਨਾ ਕੁ ਖਰਚਾ ਆ ਜਾਏਗਾ? ਸਰ ਦੇਖੋ, ਹੁਣ ਤੇ ਆਲਰੇਡੀ ਈਵੀ ਬਾਈਕਸ ਆ ਗਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਬੈਟਰੀਆਂ ਲੱਗੀਆਂ ਨੇ। ਉਹਨਾਂ ਦੀ ਕੀਮਤ ਮੁxtਲਿਫ ਕਿਸਮ ਦੀ ਮਾਰਕੀਟ 'ਚ ਨਾ ਉਹ ਫਲੋਟ ਕਰ ਰਹੀ ਹੈ। ਫੋਰ ਐਗਜ਼ਾਮਪਲ ਲੱਖ ਰੁਪਏ ਤੋਂ ਲੈ ਕੇ 2.5-3 ਲੱਖ ਰੁਪਏ ਤੱਕ ਇਹ ਮੋਟਰਸਾਈਕਲ ਮੌਜੂਦ ਹੈ। ਅਗਰ ਜਿਹੜੀ ਆਮ ਸਾਰਫਿਨ ਦੇ ਕੋਲ ਜਿਹੜੀ ਘਰੇਲੂ ਮੋਟਰਸਾਈਕਲ ਪਹਿਲੇ ਮੌਜੂਦ ਹੈ, ਇਹਨੂੰ ਅਗਰ ਬੈਟਰੀ ਤੇ ਕਰਨਾ ਹੋਵੇ ਤੇ ਪਹਿਲਾਂ ਪੈਟਰੋਲ ਵਾਲਾ ਇੰਜਨ ਲਾ ਕੇ ਉਹਦੀ ਜਗ੍ਹਾ ਤੇ ਮੋਟਰ ਫਿੱਟ ਕਰਨੀ ਪੈਂਦੀ ਹੈ ਜਿਹੜੀ ਡੀਸੀ ਇਹਦੇ ਨਾਲ ਬੈਟਰੀ ਲੱਗਦੀ ਹੈ। ਉਹ ਵੀ ਕੋਈ 50-60-70 ਹਜ਼ਾਰ ਦਾ ਇੱਕ ਨੁਸਖਾ ਹੈਗਾ। ਉਹ ਅਗਰ ਅਸੀਂ ਉਹਦੇ ਤੇ ਕਰ ਲਿੱਤਾ ਜਾਏ ਉਹਨੂੰ ਕਨਵਰਟ, ਤੇ ਅਸੀਂ ਪੈਟਰੋਲ ਕੋਲ ਜਾਨ ਛੁਡਾ ਕੇ ਮੋਟਰਸਾਈਕਲ ਨੂੰ ਬੈਟਰੀ ਤੇ ਕਨਵਰਟ ਕਰ ਸਕਦੇ। ਪੁਰਾਣੀ ਮੋਟਰਸਾਈਕਲ ਹੀ ਤੁਹਾਡੀ ਬੈਟਰੀ ਤੇ ਆ ਜਾਏਗੀ? ਜੀ, ਪੁਰਾਣੀ ਮੋਟਰਸਾਈਕਲ ਹੀ ਬੈਟਰੀ ਤੇ ਆ ਜਾਏਗੀ। ਤੇ ਜ਼ਿਆਦਾ ਬਿਹਤਰ ਤੇ ਹੈ ਕਿ ਅਸੀਂ ਪੁਰਾਣੀ ਨੂੰ ਨਾ ਛੇੜੀਏ, ਕਿਉਂਕਿ ਉਹ ਇੱਕ ਖਲਾਰਾ ਬਣ ਜਾਂਦਾ ਹੈ। ਜਿਹੜੀ ਚੀਜ਼ ਜਿਸ ਕੰਮ ਵਾਸਤੇ ਬਣੀ ਹੁੰਦੀ ਹੈ ਨਾ, ਉਹ ਉਹਦੇ ਵਾਸਤੇ ਬਿਹਤਰ ਪਰਫਾਰਮ ਕਰਦੀ ਹੈ। ਇਸ ਕੰਮ ਨੂੰ ਛੇੜਿਆ ਤਜਰਬਾ ਹੀ ਕਰਨ ਵਾਲੀ ਗੱਲ ਹੈ, ਲੇਕਿਨ ਹੋ ਜਾਂਦਾ ਵੇ, ਲੇਕਿਨ ਉਹ ਫਿਰ ਬੰਦਾ ਇੱਕ ਨਵੇਂ ਝੰਜਟ ਨੂੰ ਪੈ ਜਾਏਗਾ। ਅੱਛਾ ਨਾਸਰ ਭਾਈ, ਇੱਕ ਆਖਰੀ ਸਵਾਲ ਮੇਰਾ ਤੁਹਾਡੇ ਕੋਲ ਇਹ ਕਿ ਤੁਹਾਡਾ ਤਾਂ ਇਸ ਫੀਲਡ 'ਚ ਇੰਨਾ ਐਕਸਪੀਰੀਅੰਸ ਹੈ, ਤਜਰਬਾ ਹੈ, ਤੁਹਾਡੀ ਪੂਰੀ ਐਸੋਸੀਏਸ਼ਨ ਹੈ ਜੀ, ਲੋਕਲ ਇੰਡਸਟਰੀ ਕਿੰਨੀ ਕੁ ਤਰੱਕੀ ਕਰ ਰਹੀ ਹੈ ਕਿ ਹਰ ਚੀਜ਼ ਪਾਕਿਸਤਾਨ 'ਚ ਬਣੇ, ਸੋਲਰ ਪੈਨਲ ਵੀ, ਬੈਟਰੀਆਂ ਵੀ? क्या ਤੁਹਾਡਾ ਵੀ ਮੁਸਤਕਬਲ 'ਚ ਐਸਾ ਕੋਈ ਇਰਾਦਾ ਹੈ, ਜਾਂ ਇਸ ਤੋਂ ਇਲਾਵਾ ਕਿ ਇਹ ਜਿਹੜੀਆਂ ਸਕੂਟੀਆਂ ਆ ਰਹੀਆਂ ਨੇ, ਕਿਉਂਕਿ ਤੁਹਾਡੀ ਇਹ ਫੀਲਡ ਹੈ ਕਿੰਨੀ ਕੁ ਅੱਛੀ ਹੋ ਸਕਦੀ ਹੈ? ਕੁਐਸਚਨ ਮੈਂ ਐਪਰੀਸ਼ੀਏਟ ਕਰਨਾ ਕਿ ਤੁਸੀਂ ਇਹ ਸਵਾਲ ਕੀਤਾ ਵੇ। ਅਲਹਮਦੁਲਿਲਾ ਹੁਣ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਜਿਹੜੀਆਂ ਨਾ ਕੰਪਨੀਆਂ ਆ ਚੁੱਕੀਆਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੀ ਲਿਥੀਅਮ ਆਇਨ ਬੈਟਰੀਆਂ ਨੂੰ ਉਹ ਕਰਨਗੇ, ਪ੍ਰੋਡਿਊਸ ਕਰਨਗੇ। ਬਹੁਤ ਅੱਛੀਆਂ ਕੰਪਨੀਆਂ, ਵੱਡੇ ਗਰੁੱਪ ਆਫ ਇੰਡਸਟਰੀਜ਼ ਦੇ ਜਿਹੜੇ ਚਾਈਨਾ ਦੇ ਵੱਡੇ ਗਰੁੱਪ ਨੇ, ਉਹ ਇੱਥੇ ਆ ਚੁੱਕੇ ਨੇ। 7 ਤੋਂ 8 ਕੰਪਨੀਆਂ ਆਲਰੇਡੀ ਸਟਾਰਟ ਆਪਣੀ ਪ੍ਰੋਡਕਸ਼ਨ ਕਰ ਚੁੱਕੀਆਂ ਨੇ, ਤੇ ਮਜ਼ੀਦ ਕੰਪਨੀਆਂ ਪ੍ਰੋਡਕਸ਼ਨ ਸਟਾਰਟ ਕਰ ਰਹੀਆਂ ਨੇ, ਜਿਨ੍ਹਾਂ ਵਿੱਚ ਇਹ ਨਹੀਂ ਕਹਾਂਗੇ ਕਿ ਚਾਈਨੀਜ਼ ਨੇ, ਪਾਕਿਸਤਾਨੀਆਂ ਨੇ ਅਲਹਮਦੁਲਿਲਾ ਬੜੀ ਦਲੇਰੀ ਦਾ ਮੁਜ਼ਾਹਰਾ ਕੀਤਾ ਹੈਗਾ। ਰਿਸਕ, ਕਿਉਂਕਿ ਇਹ ਮੁਲਕ ਵਿੱਚ ਕਾਰੋਬਾਰ ਕਰਨਾ ਸੈਲਫ ਇੱਕ ਰਿਸਕ ਲੈਣਾ ਹੈਗਾ, ਤੇ ਲੋਕਾਂ ਨੇ ਰਿਸਕ ਲਿਆ ਹੈ। 7 ਤੋਂ 8 ਇੰਡਸਟਰੀ ਚਾਈਨੀਜ਼ ਲੋਕਾਂ ਨੇ ਲਗਾਈ, ਤੇ 7 ਤੋਂ 8 ਲੋਕਾਂ ਨੇ ਪਾਕਿਸਤਾਨੀਆਂ ਨੇ ਵੀ, ਤਾਂ 15-20 ਫੈਕਟਰੀਆਂ ਪਾਕਿਸਤਾਨ 'ਚ ਸਟਾਰਟ ਹੋ ਚੁੱਕੀਆਂ ਨੇ। ਅੱਛਾ ਨਾਸਰ ਵੀ, ਇੰਨੇ ਖਰਚੇ ਨੇ, ਏਡੀਆਂ ਮਹਿੰਗੀਆਂ ਬੈਟਰੀਆਂ ਨੇ, ਸੋਲਰ ਪਲੇਟਾਂ ਨੇ, ਇੱਕ ਆਮ ਆਦਮੀ ਕਿਉਂ ਇੰਨਾ ਖਰਚਾ ਕਰੇ? ਆਮ ਆਦਮੀ ਇਹ ਖਰਚਾ ਸਿਰਫ ਉਹਨਾਂ ਮੁਲਕਾਂ 'ਚ ਹੀ ਕਰਦਾ ਵੇ ਜਿੱਥੇ ਕਰਪਸ਼ਨ ਹੁੰਦੀ ਹੈ, ਜਿੱਥੇ ਗਰੀਬ ਦੀ ਸੁਣਵਾਈ ਨਹੀਂ ਹੁੰਦੀ ਤੇ ਅਮੀਰਾਂ ਦੀ ਇਜਾਰਾਦਾਰੀ ਹੁੰਦੀ ਹੈ। ਦੁਨੀਆ ਦੇ ਕਿਸੇ ਮੁਲਕ 'ਚ ਤੁਸੀਂ ਇੰਨਾ ਖਰਚਾ ਹੁੰਦਾ ਨਾ ਸੋਲਰ ਤੇ ਦੇਖੋਗੇ, ਨਾ ਬੈਟਰੀਆਂ ਤੇ ਦੇਖੋਗੇ, ਨਾ UPSਾਂ ਤੇ ਦੇਖੋਗੇ। ਦੇਖਿਆ ਜਾਏ ਤਾਂ ਇਹ ਇੱਕ ਫਜ਼ੂਲ ਖਰਚਾ ਹੈਗਾ। ਜਿਹੜੀਆਂ ਲਿਥੀਅਮ ਆਇਨ ਬੈਟਰੀਆਂ ਨੇ, ਇਹ ਫਜ਼ੂਲ ਖਰਚਾ ਹੈਗਾ, ਕਿਉਂਕਿ ਸਾਡੇ ਇੱਥੇ ਲੋਡ ਸ਼ੈਡਿੰਗ ਹੈ, ਜਿਹਦੀ ਵਜ੍ਹਾ ਨਾਲ ਸਾਨੂੰ ਲਿਥੀਅਮ ਆਇਨ ਬੈਟਰੀਆਂ ਪਾਵਰ ਬੈਂਕ ਦੇ ਬੈਕਅਪ ਦੇ ਤੌਰ ਤੇ ਲਾਉਣੀਆਂ ਪੈਂਦੀਆਂ ਨੇ। ਸੋਲਰ ਬਹੁਤ ਅੱਛੀ ਚੀਜ਼ ਹੈ, ਸੋਲਰ ਲਾਓ, ਗ੍ਰਿਡ ਨੂੰ ਪ੍ਰੋਡਿਊਸ ਕਰੋ, ਦਵੋ, ਦਿਨੇ ਉਹਨਾਂ ਨੂੰ ਦਵੋ, ਰਾਤ ਨੂੰ ਉਹਨਾਂ ਕੋਲ ਲਵੋ, ਗਿਵ ਐਂਡ ਟੇਕ ਵਿੱਚ ਬਰਾਬਰ ਹੋ ਜਾਏ, ਲੱਲਾ ਖੈਰ ਚਲਾ। ਕਿਉਂਕਿ ਇੱਥੇ ਲੋਡ ਸ਼ੈਡਿੰਗ ਹੁੰਦੀ ਹੈ, ਅਸੀਂ ਆਪਣੀ એનર્ਜੀ ਸਟੋਰ ਕਰਨੀ ਹੁੰਦੀ ਹੈ, ਕਿਉਂਕਿ ਇੱਥੇ ਲੈਣ ਦੇ ਰੇਟ ਹੋਰ ਨੇ ਤੇ ਦੇਣ ਦੇ ਹੋਰ ਨੇ। ਫਿਰ ਉਹ IPP ਨੂੰ ਉਹਨਾਂ ਕੋਲ ਬਿਜਲੀ ਲੈਣ, ਉਹ ਉਹਨਾਂ ਕੋਲ ਖਰੀਦਣ, ਉਹ ਜਾਇਜ਼ ਹੈ। ਗਰੀਬ ਆਦਮੀ ਤੁਸੀਂ ਮੈਂ ਪ੍ਰੋਡਿਊਸ ਕਰੀਏ ਤੇ ਉਹ ਨਜਾਇਜ਼ ਹੈ, ਉਹ ਜਿਹੜੀ ਨਾ ਬਿਜਲੀ 'ਚ ਕਰੰਟ ਨਹੀਂ ਹੈਗਾ। ਤੇ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੁਕੂਮਤ ਅੱਗੇ ਇਲਤਜਾ ਕਰਨਾ ਚਾਹਾਂਗਾ ਕਿ ਖੁਦਾਰਾ, हुकूमत का काम कारोबार करना या बिज़नेस करना नहीं है। कारोबार करना या नफ़ा कमाना साडा काम है, असीं ताजर लोग हाँ। हुकूमत का काम आवाम नूं फैसिलिटेट करना है, आवाम की फलाह वास्ते, उन्हां दी बहबूद वास्ते, उन्हां दी खुशहाली वास्ते, उन्हां दी तरक्की वास्ते कोशिश करना है ते अपना किरदार अदा करना है। कारोबार करना, मुनाफा कमाना है साडा काम है। इत्थे उल्टी गंगा बहंदी पई है, कारोबार भी गौरमेंट करती पई है, मुनाफा भी गौरमेंट कमाना चाहती है
ਤੇ ਗਰੀਬ ਆਦਮੀ ਨੂੰ ਪਰੇਸ਼ਾਨ ਵੀ ਕਰਨਾ ਚਾਹੁੰਦੀ ਹੈ। ਅੱਛਾ ਨਾਸਰ ਵੀ ਮੈਂ ਜਿਹੜੀ ਤੁਹਾਡੀ ਗੱਲ ਸਮਝਿਆ ਉਹ ਤੁਸੀਂ ਬੇਸਿਕਲੀ ਕਹਿਣਾ ਇਹ ਚਾਹੁੰਦੇ ਹੋ ਕਿ ਬੈਟਰੀਆਂ ਦੇ ਰੋਲੇ 'ਚ ਹੀ ਨਾ ਪਵਨ ਬੰਦੇ ਜੀ ਉਹ ਆਪਣਾ ਸੋਲਰ ਲਗਵਾਵਣ ਬਿਜਲੀ ਪ੍ਰੋਡਿਊਸ ਕਰਨ ਜਿੰਨੀ ਦਿਨ 'ਚ ਚਲਦੀ ਚਲਾਵਣ ਬਾਕੀ ਦਿੰਦੇ ਰਵਣ ਵਾਪਡਾ ਨੂੰ ਜੀ ਔਰ ਫਿਰ ਉਸ ਤੋਂ ਬਾਅਦ ਵਾਪਡਾ ਉਹਨਾਂ ਨੂੰ ਰਾਤ 'ਚ ਜਿਹੜੇ ਦਿੰਦਾ ਰਹੇ ਉਹ ਵਾਪਸ ਦੇ ਦੇਵੇ। ਯੂਨਿਟ ਔਰ ਉਹ ਸਰਕਲ ਇੱਕ ਚੱਲਦਾ ਰਹੇ ਜਿਹਦੇ ਨਾਲ ਆਵਾਮ ਦਾ ਵੀ ਫਾਇਦਾ ਹੋ ਬਿਲਕੁਲ ਸਕਦਾ ਠੀਕ। ਦੇਖੋ ਇੰਡਸਟਰੀ ਹੈ, ਸਾਰਾ ਦਿਨ ਇੰਡਸਟਰੀ ਚੱਲਦੀ ਹੈ ਕਿ ਇਹ ਕਹਿੰਦੇ ਜੀ ਗ੍ਰਿਡ 'ਚ ਜਗ੍ਹਾ ਨਹੀਂ ਹੈਗੀ। ਭਾਈ ਗ੍ਰਿਡ 'ਚ ਜਗ੍ਹਾ ਕਿਉਂ ਨਹੀਂ ਹੈਗੀ? ਆਈਪੀਪੀਸ ਵਾਸਤੇ ਜਗ੍ਹਾ ਹੈ ਵੇ, ਉਹ ਤੇ ਪ੍ਰੋਡਕਸ਼ਨ ਵੀ ਨਹੀਂ ਕਰਦੇ, ਪੈਸੇ ਲੈਂਦੇ ਪਏ ਨੇ। ਅਸੀਂ ਪ੍ਰੋਡਕਸ਼ਨ ਕਰਕੇ ਦਿੰਦੇ ਪਏ ਹਾਂ। ਅਸੀਂ ਇਹ ਵੀ ਤੁਹਾਡੀ ਗੱਲ ਕਬੂਲ ਕਰ ਲਈ ਕਿ ਤੁਸੀਂ ਸਾਡੇ ਕੋਲ ਸਸਤੀ ਲੈ ਲਵੋ, ਹੁਣ ਤੁਸੀਂ ਉਹਦੇ ਤੋਂ ਵੀ ਇਨਕਾਰੀ ਹੋ ਗਏ ਹੋ। ਇਹ ਸਿਰਫ ਔਰ ਸਿਰਫ ਜਿਹੜਾ ਹੈ ਨਾ ਆਈਪੀਪੀਸ ਨੂੰ ਇੰਡੀਪੈਂਡੈਂਟ ਪਾਵਰ ਪਲਾਂਟ ਜਿਹੜੇ ਨੇ ਉਹਨਾਂ ਨੂੰ ਨਵਾਜ਼ਿਸ਼ ਉਹਨਾਂ ਦੀ ਉੱਤੇ ਨਵਾਜ਼ਿਸ਼ ਦੀ ਨਾ ਉਹਨਾਂ ਨੂੰ ਇੱਕ ਇਹ ਗਰੀਬ ਆਦਮੀ ਨਾਲ ਸਾਜ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੋ ਗਿਆ। ਅੱਛਾ ਨਾਜ਼ਰੀਨ ਤੁਸੀਂ ਸੁਣਿਆ ਇਹ ਇੱਕ ਬੜਾ ਅੱਛਾ ਪੁਆਇੰਟ ਹੈ ਕਿ ਅਗਰ ਇੱਕ ਆਮ ਬੰਦਾ ਸੋਲਰ ਪੈਨਲ ਲਗਾਉਂਦਾ ਹੈ, ਖਰਚਾ ਕਰਦਾ ਹੈ, ਉਹ ਦਿਨ 'ਚ ਜੋ ਵੀ ਬਣਾਉਂਦਾ ਹੈ, ਜਿੰਨੀ ਵੀ ਬਿਜਲੀ ਸਰਵ ਕਰਦਾ ਹੈ, ਉਹ ਤੁਹਾਨੂੰ ਯੂਨਿਟ ਬਣਾ ਕੇ ਵਾਪਡਾ ਨੂੰ ਦਿੰਦਾ ਹੈ। ਵਾਪਡਾ ਨੂੰ ਚਾਹੀਦਾ ਕਮ ਸੇ ਕਮ ਰਾਤ ਨੂੰ ਉਹ ਇੱਕ ਜਿਹੜਾ ਪਹਿਲੇ ਸਿਸਟਮ ਚੱਲ ਰਿਹਾ ਸੀ ਉਹ ਹੀ ਦੁਬਾਰਾ ਬਹਾਲ ਕੀਤਾ ਜਾਵੇ ਕਿ ਵਿਚਾਰੇ ਆਮ ਲੋਕ ਬੈਟਰੀ ਦੇ ਝੰਜਟ 'ਚ ਨਾ ਪਵਨ ਔਰ ਮਜ਼ੀਦ ਇਹ ਕਿ ਐਸਾ ਨਿਜ਼ਾਮ ਬਣ ਜਾਏ ਕਿ ਆਮ ਆਦਮੀ ਨੂੰ ਵੀ ਜਿੰਦਾ ਫਾਇਦਾ ਹੋਵੇ ਔਰ ਹਕੂਮਤ ਨੂੰ ਵੀ ਫਾਇਦਾ ਹੋਵੇ।